2026 ਦੇ ਸ਼ੁਰੂ ਵਿੱਚ ਈਰਾਨ ਦੇ ਜੌਹਰੀ ਪ੍ਰੋਗਰਾਮ ਦੇ ਮਸਲੇ ਉੱਤੇ ਕਸ਼ੀਦਗੀ ਉਰੂਜ ਉੱਤੇ ਸੀ। ਮਸਕਤ ਵਿੱਚ ਈਰਾਨ ਅਮਰੀਕਾ ਮੁਜ਼ਾਕਰਾਤ ਜਾਰੀ ਸਨ ਕਿ ਇਸਰਾਈਲ ਨੇ ਅਮਰੀਕਾ ਨਾਲ ਰਲ ਕੇ 28 ਫਰਵਰੀ 2026 ਨੂੰ ਈਰਾਨ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ। ਈਰਾਨ ਵਿੱਚ ਇੱਕੋ ਹੀ ਦਿਹਾੜ ਵਿੱਚ 900 ਤੋਂ ਵੱਧ ਹਮਲੇ ਕੀਤੇ ਗਏ, ਜਿਹਦੇ ਨਤੀਜੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਸਮੇਤ 40 ਅਹਿਮ ਰਹਿਨੁਮਾ ਸ਼ਹੀਦ ਹੋ ਗਏ। ਇਸ ਇਕਦਾਮ ਨੇ ਪੂਰੀ ਈਰਾਨੀ ਕੌਮ ਨੂੰ ਮੁਤਹਿਦ ਕਰ ਦਿੱਤਾ ਤੇ ਈਰਾਨ ਨੇ ਸ਼ਦੀਦ ਤਰੀਨ ਰੱਦ ਅਮਲ ਦਾ ਮੁਜ਼ਾਹਰਾ ਕੀਤਾ। ਖਲੀਜੀ ਮੁਲਕਾਂ ਵਿੱਚ ਮੌਜੂਦ ਅਮਰੀਕੀ ਅੱਡਿਆਂ ਨੂੰ ਈਰਾਨ ਵੱਲੋਂ ਮਿਜ਼ਾਈਲਾਂ ਤੇ ਡਰੋਨ ਨਾਲ ਨਿਸ਼ਾਨਾ ਬਣਾਇਆ ਗਿਆ, ਜਿਹਦੇ ਨਾਲ ਅਮਰੀਕਾ ਦਾ ਕਾਫੀ ਨੁਕਸਾਨ ਹੋਇਆ। ਓਮਾਨ ਜਿਹੜਾ ਗੱਲਬਾਤ ਕਰਾ ਰਿਹਾ ਸੀ, ਤੁਸੀਂ ਵੇਖੋ ਉਹਨਾਂ ਦੇ ਵਜ਼ੀਰ ਖਾਰਜਾ ਨੇ ਇਹ ਗੱਲ ਆਖੀ, ਜਦੋਂ ਅਮਰੀਕਾ ਤੇ ਇਸਰਾਈਲ ਨੇ ਹਮਲਾ ਕੀਤਾ ਉਸ ਵੇਲੇ ਅਸੀਂ ਤਾਂ ਮੁਆਹਦੇ ਦੇ ਬਹੁਤ ਨੇੜੇ ਅੱਪੜ ਗਏ ਸਾਂ, ਯਾਨੀ ਮੁਆਹਦੇ ਦੇ ਨੇੜੇ ਅੱਪੜ ਚੁੱਕੇ ਤੇ ਹਮਲਾ ਕਰ ਦਿੱਤਾ ਉਹਨਾਂ ਨੇ। ਤੇ ਇਹੀ ਵਜ੍ਹਾ ਸੀ ਕਿ ਤੁਸੀਂ ਵੇਖੋ ਪੂਰੇ ਬਹਿਰਾਨ ਵਿੱਚ ਓਮਾਨ ਦਾ ਕਿਰਦਾਰ ਗੈਰ ਜਨਮਦਾਰ ਰਿਹਾ, ਜਦਕਿ ਖਿੱਤੇ ਦੇ ਬਾਕੀ ਖਲੀਜੀ ਮੁਲਕ ਇੱਕ ਤਰ੍ਹਾਂ ਆਪਣੇ ਆਪ ਨੂੰ ਗੈਰ ਜਨਮਦਾਰ ਸਾਬਤ ਕਰ ਰਹੇ ਸਨ, ਪਰ ਅਮਰੀਕੀ ਅੱਡੇ ਉੱਥੇ ਸਨ ਤੇ ਉੱਥੋਂ ਸਾਰੀ ਕਾਰਵਾਈਆਂ ਹੋ ਰਹੀਆਂ ਸਨ, ਪਰ ਓਮਾਨ ਦਾ ਕਿਰਦਾਰ ਇਸ ਤਰ੍ਹਾਂ ਦਾ ਰਿਹਾ। ਇਹ ਐਸੀ ਸੂਰਤ ਹਾਲ ਸੀ ਕਿ ਦੁਨੀਆ ਤੀਜੀ ਆਲਮੀ ਜੰਗ ਦੇ ਦਹਾਨੇ ਤੇ ਵਿਖਾਈ ਦੇ ਰਹੀ ਸੀ। ਇਸ ਸੂਰਤ ਹਾਲ ਵਿੱਚ ਪਾਕਿਸਤਾਨ ਦੀ ਆਲਾ ਕਿਆਦਤ, ਖਾਸ ਤੌਰ ਤੇ ਫੀਲਡ ਮਾਰਸ਼ਲ ਸੈयद ਆਸਿਮ ਮੁਨੀਰ ਨੇ ਇਹੋ ਜਿਹਾ ਨਾਕਾਬਿਲੇ ਫਰਾਮੋਸ਼ ਕਿਰਦਾਰ ਅਦਾ ਕੀਤਾ ਜਿਹੜਾ ਤਾਰੀਖ ਵਿੱਚ ਸੁਨਹਿਰੀ ਹਰੂਫ ਨਾਲ ਲਿਖੇ ਜਾਣ ਦੇ ਕਾਬਿਲ ਹੈ। ਪਾਕਿਸਤਾਨ ਦੇ ਕਿਰਦਾਰ ਨੇ ਦੁਨੀਆ ਨੂੰ ਬਹੁਤ ਵੱਡੀ ਤਬਾਹੀ ਤੋਂ ਬਚਾਇਆ। ਇਸ ਨੇ ਦੁਨੀਆ ਦੀ ਮਈਸ਼ਤ ਨੂੰ ਇੱਕ ਬਹੁਤ ਵੱਡੀ ਤਬਾਹੀ ਤੋਂ ਬਚਾਇਆ। ਅੱਛਾ, ਇਹਦੇ ਨਾਲ ਨਾਲ ਇਹ ਪਹਿਲੀ ਵਾਰੀ ਨਹੀਂ ਕਿ ਅਸੀਂ ਆਖੀਏ ਕਿ ਪਾਕਿਸਤਾਨ ਨੇ ਇਹੋ ਜਿਹਾ ਰੋਲ ਸ਼ਾਇਦ ਪਹਿਲੀ ਵਾਰੀ ਅਦਾ ਕੀਤਾ। ਸਦਰ ਨਿਕਸਨ, ਅਮਰੀਕਾ ਦੇ ਸਦਰ ਨਿਕਸਨ ਨੇ ਜਦ ਚੀਨ ਦਾ ਦੌਰਾ ਕੀਤਾ, ਪਿੰਗ ਪੋਂਗ ਡਿਪਲੋਮੇਸੀ ਇਹਦੇ ਵਿੱਚ ਪਾਕਿਸਤਾਨ ਦਾ ਰੋਲ ਸੀ। ਪਾਕਿਸਤਾਨ ਨੇ ਚੀਨ ਦਾ ਦਰਵਾਜ਼ਾ ਅਮਰੀਕਾ ਲਈ ਖੋਲ੍ਹਿਆ ਤਾਂ ਇਹ ਇੱਕ ਬਹੁਤ ਵੱਡੀ ਸਫਾਰਤੀ ਕਾਮਯਾਬੀ ਸੀ। ਪਾਕਿਸਤਾਨ ਨੇ ਫਿਰ ਜਿਸ ਤਰ੍ਹਾਂ ਜਨੀਵਾ ਮੁਆਹਦਾ ਕਰਾਇਆ, ਜਿਹਦੇ ਨਤੀਜੇ ਵਿੱਚ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਤੋਂ ਇਨਖਲਾ ਕੀਤਾ, ਉਹਦੇ ਵਿੱਚ ਪਾਕਿਸਤਾਨ ਦਾ ਕਿਰਦਾਰ ਵੇਖੋ। ਫਿਰ ਹਾਲ ਹੀ ਵਿੱਚ ਦੋਹਾ ਵਿੱਚ ਤਾਲਿਬਾਨ ਤੇ ਅਮਰੀਕਾ ਦੇ ਮੁਜ਼ਾਕਰਾਤ ਹੋਏ। ਤਾਲਿਬਾਨ ਨੂੰ ਮੁਜ਼ਾਕਰਾਤ ਦੀ ਮੇਜ਼ ਉੱਤੇ ਲਿਆਉਣ ਵਾਲਾ ਕੌਣ ਸੀ? ਉਹ ਪਾਕਿਸਤਾਨ ਹੀ ਸੀ। ਪਾਕਿਸਤਾਨ ਦੀ ਇਹੋ ਜਿਹੀ ਤਾਰੀਖ ਰਹੀ ਹੈ। ਅੱਛਾ, ਹੁਣ ਇਹ ਕੁਝ ਲੋਕ ਕਹਿ ਰਹੇ ਨੇ ਕਿ ਇਹ ਪਾਕਿਸਤਾਨ ਦੀ ਟੈਕਟੀਕਲ ਕਾਮਯਾਬੀ ਹੈ ਕਿ ਉਹਨਾਂ ਨੇ ਬੈਨ ਅਲ-ਅਕਵਾਮੀ ਸਫਾਰਤਕਾਰੀ ਵਿੱਚ ਐਡਾ ਵੱਡਾ ਕੰਮ ਕੀਤਾ। ਈਰਾਨ ਨੇ ਆਬਨਾਏ ਹੁਰਮੁਜ਼ ਬੰਦ ਕਰ ਦਿੱਤੀ। ਆਲਮੀ ਮਈਸ਼ਤ ਸ਼ਦੀਦ ਦਬਾਅ ਵਿੱਚ ਆਉਣ ਲੱਗੀ। ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਖਾਮਨਾਈ ਦੀ ਸ਼ਹਾਦਤ ਦੇ ਬਾਅਦ ਵੱਡੇ ਪੁੱਤਰ ਨੂੰ ਉਹਨਾਂ ਦਾ ਜਾਨਸ਼ੀਨ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਪਹਿਲੇ ਹੀ ਬਿਆਨ ਵਿੱਚ ਅਮਰੀਕਾ ਤੇ ਇਸਰਾਈਲ ਦੇ ਖਿਲਾਫ ਹਮਲੇ ਜਾਰੀ ਰੱਖਣ ਦਾ ਅਜ਼ਮ ਜ਼ਾਹਿਰ ਕੀਤਾ। ਸੂਰਤ-ਏ-ਹਾਲ ਹੋਰ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ। ਈਰਾਨ ਦੇ ਬਾਰੇ ਵਿੱਚ ਅਮਰੀਕਾ ਤੇ ਇਸਰਾਈਲ ਦੇ ਸਾਰੇ ਅੰਦਾਜ਼ੇ ਗਲਤ ਸਾਬਿਤ ਹੋ ਰਹੇ ਸਨ। ਈਰਾਨ ਦੇ ਮੁਤਲਕ ਅਮਰੀਕਾ ਤੇ ਇਸਰਾਈਲ ਵੱਲੋਂ ਬਹੁਤ ਵੱਡੀ ਮਿਸਕੈਲਕੂਲੇਸ਼ਨ ਸੀ ਕਿ ਈਰਾਨ ਨੂੰ ਇੰਨਾ ਕਮਜ਼ੋਰ ਸਮਝਿਆ ਗਿਆ। ਉਹਨਾਂ ਦਾ ਖਿਆਲ ਸੀ 28 ਫਰਵਰੀ ਨੂੰ ਖਾਸ ਤੌਰ ਉੱਤੇ ਇਸਰਾਈਲ ਨੇ ਅਮਰੀਕਾ ਦੇ ਸਾਹਮਣੇ ਜਿਹੜੀ ਤਸਵੀਰ ਪੇਸ਼ ਕੀਤੀ ਸੀ, ਉਹਦੇ ਮੁਤਾਬਿਕ ਈਰਾਨ ਜ਼ਿਆਦਾ ਦੇਰ ਤੱਕ ਮੁਜ਼ਾਮਤ ਨਹੀਂ ਕਰ ਸਕੇਗਾ ਤੇ ਈਰਾਨ ਵਿੱਚ ਹਕੂਮਤ ਵੀ ਡਿੱਗ ਜਾਏਗੀ ਤੇ ਫਿਰ ਇਸਰਾਈਲ ਤੇ ਅਮਰੀਕਾ ਈਰਾਨ ਵਿੱਚ ਇੱਕ ਐਸੀ ਰਜੀਮ ਲਿਆ ਸਕਣਗੇ ਜਿਹੜੀ ਇਹਨਾਂ ਲਈ ਜ਼ਿਆਦਾ ਬਿਹਤਰ ਉਹਨਾਂ ਲਈ ਨਤਾਇਜ ਦੇ ਸਕਣਗੇ। ਇਹਦੇ ਤਹਿਤ ਜਿਹੜੀ ਜੰਗ ਸ਼ੁਰੂ ਕੀਤੀ ਗਈ ਉਹ ਬਹੁਤ ਵੱਡੀ ਮਿਸਕੈਲਕੂਲੇਸ਼ਨ ਸਾਬਤ ਹੋਈ। ਅਮਰੀਕਾ ਤੇ ਇਸਰਾਈਲ ਦੇ ਹਮਲਿਆਂ ਵਿੱਚ ਈਰਾਨ ਦੀ ਆਲਾ ਕੌਮੀ ਸਲਾਮਤੀ ਕਮੇਟੀ ਦੇ ਸਰਬਰਾਹ ਅਲੀ ਲਾਰੀਜਾਨੀ ਤੇ ਵਜ਼ੀਰ ਇਤਲਾਤ ਇਸਮਾਈਲ ਖਤੀਬ ਦੀ ਸ਼ਹਾਦਤ ਤੇ ਈਰਾਨ ਦੇ ਸਭ ਤੋਂ ਵੱਡੇ ਗੈਸ ਫੀਲਡ ਸਦਰਨ ਪਾਰਕ ਦੀ ਤਬਾਹੀ ਦੇ ਬਾਵਜੂਦ ਈਰਾਨੀ ਮਿਜ਼ਾਈਲ ਇਸਰਾਈਲ ਤੇ ਅਮਰੀਕੀ ਅੱਡਿਆਂ ਤੇ ਤਾਬੜਤੋੜ ਹਮਲੇ ਕਰਦੇ ਰਹੇ। ਸੁਪਰੀਮ ਲੀਡਰ ਦੀ ਸ਼ਹਾਦਤ ਤੋਂ ਬਾਅਦ, ਕਮਾਂਡਰਸ ਦੀ ਸ਼ਹਾਦਤ ਤੋਂ ਬਾਅਦ ਫੌਜੀ ਤਨਸੀਬਾਤ ਦੀ ਤਬਾਹੀ ਦੇ ਬਾਵਜੂਦ ਉਹਨਾਂ ਨੇ ਆਪਣੀ ਮੁਜ਼ਾਮਤ ਜਾਰੀ ਰੱਖੀ। ਉਹਨਾਂ ਨੇ ਨਵੀਂ ਹਿਕਮਤ ਅਮਲੀ ਅਖਤਿਆਰ ਕੀਤੀ। ਆਪਣੀ ਮੁਜ਼ਾਹਮਤ ਨੂੰ ਜਾਰੀ ਰੱਖਣ ਲਈ ਜਿਹੜੇ ਜਵਾਬੀ ਹਮਲੇ ਕੀਤੇ, ਖਲੀਜੀ ਮੁਲਕਾਂ ਵਿੱਚ ਅਮਰੀਕੀ ਅੱਡਿਆਂ ਤੇ ਜਾਂ ਇਸਰਾਈਲ ਦੇ ਅੰਦਰ ਤੱਕ ਹਮਲੇ ਕਰਕੇ ਇਸਰਾਈਲ ਦੇ ਦਿਫਾਈ ਹਸਾਰ ਨੂੰ ਵੀ ਤੋੜਿਆ। ਮੇਰੇ ਖਿਆਲ ਵਿੱਚ ਇਹ ਬਹੁਤ ਵੱਡੀ ਮਿਸਕੈਲਕੂਲੇਸ਼ਨ ਸਾਬਿਤ ਹੋਈ। ਇਸ ਜੰਗ ਵਿੱਚ ਜਾਣਾ ਵੀ ਤੇ ਈਰਾਨ ਦੀ ਤਾਕਤ ਨੂੰ ਅੰਦਾਜ਼ੇ ਤੋਂ ਘੱਟ ਸਮਝਣਾ, ਇਹ ਬਹੁਤ ਵੱਡੀ ਮਿਸਕੈਲਕੂਲੇਸ਼ਨ ਸੀ। ਈਰਾਨ ਨੇ ਆਬਨਾਏ ਹੁਰਮੁਜ਼ ਬੰਦ ਕਰ ਦਿੱਤੀ ਸੀ, ਜਿਹਦੇ ਨਾਲ ਪੂਰੀ ਦੁਨੀਆ ਵਿੱਚ ਤੇਲ ਦਾ ਸ਼ਦੀਦ ਬੁਹਰਾਨ ਪੈਦਾ ਹੋ ਗਿਆ। ਇਸ ਜੰਗ ਵਿੱਚ ਈਰਾਨ ਨੂੰ ਦੀਵਾਰ ਨਾਲ ਲੱਗਣਾ ਪਿਆ। ਈਰਾਨ ਦੀ ਸਾਰੀ ਕਿਆਦਤ ਸ਼ਹੀਦ ਹੋ ਗਈ। ਈਰਾਨ ਦੇ ਸ਼ਹਿਰਾਂ ਨੂੰ ਢਾ ਦਿੱਤਾ ਗਿਆ। ਈਰਾਨ ਦੇ ਅੰਦਰ ਸ਼ਹਿਰੀ ਅਹਦਾਫ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪਾਣੀ ਤੇ ਬਿਜਲੀ ਦੀ ਤਨਸੀਬਾਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਫਿਰ ਈਰਾਨ ਨੇ ਮਜਬੂਰ ਹੋ ਕੇ ਆਬਨਾਏ ਹੁਰਮੁਜ਼ ਦੀ ਬੰਦਿਸ਼ ਦਾ ਫੈਸਲਾ ਕੀਤਾ ਤੇ ਉਹ ਈਰਾਨ ਕੋਲ ਇੱਕ ਐਸਾ ਹਥਿਆਰ ਸੀ ਜਿਹੜਾ ਈਰਾਨ ਨੂੰ ਮਜਬੂਰ ਹੋ ਕੇ ਇਸਤੇਮਾਲ ਕਰਨਾ ਪਿਆ ਤੇ ਇਹ ਬਹੁਤ ਹੀ ਮੁਅੱਸਰ ਸਾਬਿਤ ਹੋਇਆ, ਕਿਉਂਕਿ ਇਹਨੇ ਬੈਨ ਅਲ-ਅਕਵਾਮੀ ਮਈਸ਼ਤ ਵਿੱਚ ਐਸਾ ਤੂਫਾਨ ਬਰਪਾ ਕੀਤਾ ਜਿਹਦੇ ਨਾਲ ਦੁਨੀਆ ਭਰ ਵਿੱਚ ਤੇਲ ਦੀ ਕਿੱਲਤ ਪੈਦਾ ਹੋਈ। ਤੇਲ ਦੀ ਕੀਮਤਾਂ ਆਸਮਾਨ ਨਾਲ ਜਾ ਲੱਗੀਆਂ ਤੇ ਬਹੁਤ ਹੀ ਇੱਕ ਵੱਡੇ ਤੇ ਸ਼ਦੀਦ ਇਕਤਸਾਦੀ ਬੁਹਰਾਨ ਦਾ ਖਦਸ਼ਾ ਪੈਦਾ ਹੋਣ ਲੱਗ ਪਿਆ, ਕਿਉਂਕਿ ਬੁਹਰਾਨ ਸਰ ਉੱਤੇ ਅਪੜ ਗਿਆ ਸੀ। ਇਹ ਐਸਾ ਫੈਸਲਾ ਕੁਨ ਇਕਦਾਮ ਸੀ ਈਰਾਨ ਵੱਲੋਂ ਜੰਗ ਵਿੱਚ
ਇਹ ਇੱਕ ਇਹੋ ਜਿਹਾ ਕਾਰਡ ਸੀ ਜਿਹੜਾ ਮੇਰੇ ਖਿਆਲ ਵਿੱਚ ਐਟਮੀ ਕਾਰਡ ਤੋਂ ਵੀ ਵੱਧ ਮਜ਼ਬੂਤ ਸਾਬਿਤ ਹੋਇਆ ਤੇ ਈਰਾਨ ਨੇ ਇਹਨੂੰ ਇਸਤੇਮਾਲ ਕੀਤਾ ਮੌਸਰ ਤੌਰ ਉੱਤੇ। ਦੁਨੀਆ ਐਟਮੀ ਜੰਗ ਦੇ ਦਹਾਨੇ ਉੱਤੇ ਸੀ। 30 ਮਾਰਚ 2026 ਨੂੰ ਪਾਕਿਸਤਾਨ ਨੇ ਈਰਾਨੀ ਸਦਰ ਨਾਲ ਰਾਬਤਾ ਕਰਕੇ ਅਮਨ ਕੋਸ਼ਿਸ਼ਾਂ ਦਾ ਆਗਾਜ਼ ਕੀਤਾ, ਜਦਕਿ ਉਸੇ ਦਿਨ ਅਮਰੀਕੀ ਸਦਰ ਟਰੰਪ ਨੇ ਈਰਾਨ ਨੂੰ 5 ਦਿਹਾੜ ਦੇ ਅੰਦਰ ਆਬਨਾਏ ਹੁਰਮਜ਼ ਖੋਲ੍ਹਣ ਦਾ ਅਲਟੀਮੇਟਮ ਦੇ ਦਿੱਤਾ। ਇਹ 27 ਮਾਰਚ 2026 ਦਾ ਦਿਨ ਸੀ ਜਦ ਇਸਰਾਈਲ ਨੇ ਈਰਾਨ ਦੀ ਨਤਨਜ਼ ਜੌਹਰੀ ਤਨਸੀਬਾਤ ਤੇ ਬਰਾਹ ਰਾਸਤ ਬੰਬਾਰੀ ਕੀਤੀ, ਜਿਹਦੇ ਜਵਾਬ ਵਿੱਚ ਈਰਾਨ ਨੇ ਇਸਰਾਈਲ ਦੇ ਜਨੂਬੀ ਇਲਾਕਿਆਂ ਵਿੱਚ ਤਬਾਹੀ ਮਚਾ ਦਿੱਤੀ। ਪਰ ਜੋ ਇਸਰਾਈਲ ਵੱਲੋਂ 27 ਮਾਰਚ ਨੂੰ ਜੋ ਹਮਲੇ ਕੀਤੇ ਗਏ ਈਰਾਨ ਦੀ ਜੌਹਰੀ ਤਨਸੀਬਾਤ ਉੱਤੇ, ਈਰਾਨ ਇਸ ਤੋਂ ਪਹਿਲੇ EJCPO ਫਰੇਮਵਰਕ ਦੇ ਤਹਿਤ ਕਹਿ ਚੁੱਕਿਆ ਸੀ ਕਿ ਈਰਾਨ ਦੀ ਜੋ ਐਟਮੀ ਤਨਸੀਬਾਤ ਨੇ ਉਹ ਉਹਨਾਂ ਦੀ ਸਾਰੀ ਮਾਲੂਮਾਤ ਬੈਨ ਅਲ-ਅਕਵਾਮੀ ਐਟਮੀ ਤਵਾਨਾਈ ਏਜੰਸੀ ਦੇ ਕੋਲ ਸਨ ਤੇ ਇਹ ਹਮਲੇ ਬਹੁਤ ਜ਼ਿਆਦਾ ਖਿਲਾਫ ਵਰਜ਼ੀ ਸਨ। ਬੈਨ ਅਲ-ਅਕਵਾਮੀ ਕਾਨੂੰਨ ਦੀ ਪੈਦਾ ਅਸਰ ਇਸ ਜੰਗ ਉੱਤੇ ਇਹ ਹੋਇਆ ਕਿਉਂਕਿ ਜੰਗ ਨੂੰ 1 ਮਹੀਨਾ ਹੋ ਚੁੱਕਿਆ ਸੀ ਤੇ ਈਰਾਨ ਦੀ ਮੌਕਫ ਵਿੱਚ ਬਹੁਤ ਸਖਤੀ ਆ ਗਈ ਸੀ, ਕਿਉਂਕਿ ਈਰਾਨ ਇਸ ਜੰਗ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਵੀ ਮੁਜ਼ਾਕਰਾਤ ਲਈ ਆਮਾਦਗੀ ਜ਼ਾਹਿਰ ਕਰ ਰਿਹਾ ਸੀ। ਪਰ ਇਹਨਾਂ ਹਮਲਿਆਂ ਨਾਲ ਇਹੋ ਜਿਹੀ ਸੂਰਤ-ਹਾਲ ਪੈਦਾ ਕੀਤੀ ਗਈ ਕਿ ਕਿਸੇ ਤਰ੍ਹਾਂ ਵੀ ਈਰਾਨ ਮੁਫਾਹਮਤ ਵੱਲ ਨਾ ਜਾਵੇ ਤੇ ਇਹਦੇ ਨਾਲ ਜੰਗ ਦੇ ਦੌਰਾਨ ਅਮਨ ਦੀ ਜਿਹੜੀ ਕੋਸ਼ਿਸ਼ਾਂ ਸਨ ਉਹਦੇ ਵਿੱਚ ਬਹੁਤ ਖਲਲ ਪੈਦਾ ਹੋਇਆ, ਬਹੁਤ ਵੱਡਾ ਖਲਾ ਆ ਗਿਆ, ਬਹੁਤ ਵੱਡੀ ਰੁਕਾਵਟ ਪੈਦਾ ਹੋ ਗਈ। ਜੰਗ ਕਿਵੇਂ ਰੋਕੀ ਜਾਵੇ, ਦੁਨੀਆ ਨੂੰ ਤਬਾਹੀ ਤੋਂ ਕਿਵੇਂ ਬਚਾਇਆ ਜਾਏ, ਪਾਕਿਸਤਾਨ ਦੇ ਨਾਲ-ਨਾਲ ਚੀਨ ਨੇ ਵੀ ਮੁਸ਼ਤਰਕਾ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਦੋਵਾਂ ਮੁਲਕਾਂ ਨੇ ਜੰਗ ਦੇ ਖਾਤਮੇ ਲਈ 5 ਨੁਕਾਤੀ ਫਾਰਮੂਲਾ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਈਰਾਨ ਨੇ ਅਮਨ ਫਰੇਮਵਰਕ ਨੂੰ ਕਬੂਲ ਤੇ ਨਹੀਂ ਕੀਤਾ ਪਰ ਆਪਣੀ ਤਜਵੀਜ਼ਾਂ ਪੇਸ਼ ਕਰ ਦਿੱਤੀਆਂ। 7 ਅਪ੍ਰੈਲ ਤਾਰੀਖ ਦਾ ਉਹ ਖਤਰਨਾਕ ਦਿਨ ਸੀ ਜਦ ਤਾਕਤ ਦੇ ਨਸ਼ੇ ਵਿੱਚ ਚੂਰ ਟਰੰਪ ਨੇ ਧਮਕੀ ਦਿੱਤੀ, ਜੇ ਈਰਾਨ ਅਮਰੀਕਾ ਦੇ ਸ਼ਰਤਾਂ ਤੇ ਮੁਆਹਦਾ ਕਰਨ ਲਈ ਰਾਜ਼ੀ ਨਾ ਹੋਇਆ ਤੇ 4 ਘੰਟਿਆਂ ਵਿੱਚ ਈਰਾਨ ਨੂੰ ਪੱਥਰਾਂ ਤੇ ਗਾਰਾਂ ਦੇ ਜ਼ਮਾਨੇ ਵਿੱਚ ਭੇਜ ਦਿੱਤਾ ਜਾਵੇਗਾ ਔਰ ਇਹ ਕਿ ਅੱਜ ਰਾਤੀ ਇੱਕ ਪੂਰੀ ਤਹਿਜ਼ੀਬ ਸਫਾਏ ਹਸਤੀ ਤੋਂ ਮਿਟ ਜਾਵੇਗੀ। ਇਸ ਮੌਕੇ ਉੱਤੇ ਇਹੋ ਜਿਹੀ ਧਮਕੀਆਂ ਆਣਾ ਅਮਰੀਕੀ ਸਦਰ ਵੱਲੋਂ ਇਹਨੇ ਬਹੁਤ ਵੱਡਾ ਅਰਤਾਸ਼ ਪੈਦਾ ਕੀਤਾ ਬੈਨ ਅਲ-ਅਕਵਾਮੀ ਸਿਆਸਤ ਵਿੱਚ, ਬੈਨ ਅਲ-ਅਕਵਾਮੀ ਅਮਨ ਤੇ ਸਿਕਿਉਰਿਟੀ ਲਈ, ਕਿ ਜਦੋਂ ਉਹਨਾਂ ਨੇ ਆਖਿਆ ਕਿ ਉਹ ਇੱਕ ਤਹਿਜ਼ੀਬ ਨੂੰ ਈਦ ਦੀ ਰਾਤ ਮਿਟਾ ਦਾਂਗੇ ਹਮਲਾ ਕਰਕੇ, ਇਹਦੇ ਨਾਲ ਬਹੁਤ ਜ਼ਿਆਦਾ ਖੌਫ ਹਰਾਸ ਪੈਦਾ ਹੋਇਆ ਦੁਨੀਆ ਦੇ ਅੰਦਰ ਕਿ ਆਇਆ ਦੁਨੀਆ ਕਿਸੇ ਤੀਜੀ ਆਲਮੀ ਜੰਗ ਵੱਲ ਜਾ ਰਹੀ ਹੈ ਜਾਂ ਇੱਕ ਨਵੇਂ ਬੁਹਰਾਨ ਵੱਲ ਜਾ ਰਹੀ ਹੈ। ਪਰ ਈਰਾਨ ਵੀ ਆਪਣੇ ਮੌਕਫ ਉੱਤੇ ਡਟਿਆ ਰਿਹਾ ਤੇ ਅਸੀਂ ਵੇਖਿਆ ਈਰਾਨ ਦੇ ਅਜ਼ਮ ਤੇ ਹਿੰਮਤ ਦੇ ਨਤੀਜੇ ਵਿੱਚ ਆਖਿਰਕਾਰ ਇਹ ਸੂਰਤ-ਹਾਲ ਪੈਦਾ ਹੋਈ। ਪਾਕਿਸਤਾਨ ਨੇ ਵੀ ਇਹਦੇ ਵਿੱਚ ਬਹੁਤ ਅਹਿਮ ਕਿਰਦਾਰ ਅਦਾ ਕੀਤਾ। ਫਿਰ ਅਸੀਂ ਵੇਖਿਆ ਕਿ ਚੀਜ਼ਾਂ ਉਸ ਪਾਸੇ ਨਹੀਂ ਗਈਆਂ ਜਿਸ ਪਾਸੇ ਜਾਣ ਦਾ ਖਦਸ਼ਾ ਇਹਨਾਂ ਬਿਆਨੀਆਂ ਤੋਂ ਬਾਅਦ ਪੈਦਾ ਹੋ ਗਿਆ ਸੀ। ਇੱਕ ਖਤਰਨਾਕ ਮੋੜ ਤੇ ਪਾਕਿਸਤਾਨ ਦੀ ਆਲਾ ਫੌਜੀ ਕਿਆਦਤ ਨੇ ਬੁਰਦਬਾਰੀ, ਦਾਨਿਸ਼ਮੰਦੀ ਤੇ ਸਬਰ ਤੇ ਤਹਮੁਲ ਦਾ ਉਹ ਸਬੂਤ ਦਿੱਤਾ ਜਿਹੜਾ ਤਾਰੀਖ ਵਿੱਚ ਸੁਨਹਿਰੀ ਹਰਫਾਂ ਨਾਲ ਲਿਖਿਆ ਜਾਵੇਗਾ। ਪਾਕਿਸਤਾਨ ਦੀ ਸਾਲਸੀ ਨਾਲ 2 ਹਫ਼ਤਿਆਂ ਦੀ ਜੰਗ ਬੰਦੀ ਨਾਫਿਜ਼ ਹੋਈ। 40 ਦਿਹਾੜੇ ਦੀ ਖੂਨਰੇਜ਼ ਤਬਾਹੀ ਤੋਂ ਬਾਅਦ ਪਾਕਿਸਤਾਨ ਦੀ ਸਾਲਸੀ ਦੀ ਵਜ੍ਹਾ ਨਾਲ ਜੰਗ ਰੁਕ ਗਈ। ਇਸ ਮੌਕੇ ਉੱਤੇ ਪਾਕਿਸਤਾਨ ਨੇ ਆਪਣੀ ਸਟ੍ਰੈਟੇਜਿਕ ਲੋਕੇਸ਼ਨ ਦਾ ਭਰਪੂਰ ਇਸਤੇਮਾਲ ਕੀਤਾ। ਫੀਲਡ ਮਾਰਸ਼ਲ ਆਸਿਮ ਮੁਨੀਰ ਨੇ, ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਨੇ, ਨਾਇਬ ਵਜ਼ੀਰ ਆਜ਼ਮ ਤੇ ਵਜ਼ੀਰ ਖਾਰਜਾ ਇਸਹਾਕ ਡਾਰ ਨੇ ਉਮਦਾ ਸਿਫਾਰਤਕਾਰੀ ਦਾ ਮੁਜ਼ਾਹਰਾ ਕਰਦੇ ਹੋਏ ਪਾਕਿਸਤਾਨ ਕਿਉਂਕਿ ਈਰਾਨ ਦਾ ਹਮਸਾਇਆ ਹੈ, ਪਾਕਿਸਤਾਨ ਦੇ ਤਹਿਜ਼ੀਬੀ ਤਾਲੁਕਾਤ ਨੇ ਈਰਾਨ ਨਾਲ, ਪਾਕਿਸਤਾਨ ਦੇ ਬਹੁਤ ਅੱਛੇ ਸਟ੍ਰੈਟੇਜਿਕ ਤਾਲੁਕਾਤ ਨੇ ਅਰਬ ਮੁਲਕਾਂ ਨਾਲ, ਪਾਕਿਸਤਾਨ ਦੇ ਬਹੁਤ ਅੱਛੇ ਤਾਲੁਕਾਤ ਨੇ ਅਮਰੀਕਾ ਨਾਲ, ਪਾਕਿਸਤਾਨ ਦੀ ਸਟ੍ਰੈਟੇਜਿਕ ਸ਼ਰਾਕਤ ਹੈ ਚੀਨ ਨਾਲ। ਪਾਕਿਸਤਾਨ ਨੇ ਆਪਣੇ ਇਹ ਸਾਰੇ ਤਾਲੁਕਾਤ ਨੂੰ ਇਸਤੇਮਾਲ ਕਰਦੇ ਹੋਇਆ ਮੁਸਬਤ ਤਰੀਕੇ ਨਾਲ ਇਸਤੇਮਾਲ ਕਰਕੇ ਇਹੋ ਜਿਹਾ ਮਾਹੌਲ ਪੈਦਾ ਕੀਤਾ, ਦੋਵਾਂ ਅਫਰੀਕਨ ਦੇ ਵਿਚਕਾਰ ਗੱਲਬਾਤ ਨੂੰ ਇਸ ਸਟੇਜ ਉੱਤੇ ਲੈ ਕੇ ਆਏ ਕਿ ਦੋਵਾਂ ਅਫਰੀਕਨ ਨੇ ਪਾਕਿਸਤਾਨ ਨੂੰ ਤੇ ਦੁਨੀਆ ਭਰ ਨੇ ਵੀ ਪਾਕਿਸਤਾਨ ਨੂੰ ਇੱਕ ਵਾਹਿਦ ਸਾਲਿਸ ਦੇ ਤੌਰ ਤੇ ਇਸ ਤਨਾਜ਼ੇ ਵਿੱਚ ਤਸਲੀਮ ਕੀਤਾ। ਇਹ ਫੈਸਲਾ ਕੁਨ ਅਨਸਰ ਸੀ। ਜੰਗ ਇਸ ਮਰਹਲੇ ਉੱਤੇ ਜਾ ਚੁੱਕੀ ਸੀ ਜਿੱਥੇ ਇਹਦੇ ਮਜ਼ੀਦ ਵਧਣ ਦਾ ਖਦਸ਼ਾ ਸੀ। ਇਹਦੇ ਤੀਜੀ ਆਲਮੀ ਜੰਗ ਬਣਨ ਦੀਆਂ ਇੱਕ ਵੱਡੀ ਜੰਗ ਦੇ ਖਿੱਤੇ ਨੂੰ ਲਪੇਟ ਵਿੱਚ ਲੈਣ ਦਾ ਖਦਸ਼ਾ ਸੀ। ਉਹਨਾਂ ਜ਼ਾਇਲ ਕਰਨ ਲਈ ਪਾਕਿਸਤਾਨ ਨੇ ਅਹਿਮ ਕਿਰਦਾਰ ਅਦਾ ਕੀਤਾ ਜਿਹੜਾ ਤਾਰੀਖ ਵਿੱਚ ਲਿਖਿਆ ਜਾਵੇਗਾ। ਇਸਲਾਮਾਬਾਦ ਵਿੱਚ ਮੁਜ਼ਾਕਰਾਤ ਦੀ ਮੇਜ਼ ਸਜੀ। ਅਮਰੀਕਾ ਤੇ ਈਰਾਨੀ ਮੁਜ਼ਾਕਰਾਤਕਾਰ ਆਮਣੇ ਸਾਹਮਣੇ ਬੈਠੇ ਪਰ ਇਬਤਦਾਈ ਤੌਰ ਉੱਤੇ ਕੋਈ ਮੁਆਹਦਾ ਤੈਅ ਨਹੀਂ ਹੋ ਸਕਿਆ। ਟਰੰਪ ਨੇ ਆਬਨਾਏ ਹੁਰਮਜ਼ ਨਾਕਾਬੰਦੀ ਜਾਰੀ ਰੱਖਣ ਦਾ ਐਲਾਨ ਕੀਤਾ ਪਰ ਗੱਲਬਾਤ ਦੇ ਦਰਵਾਜ਼ੇ ਖੁੱਲੇ ਰੱਖੇ। 16 ਅਪ੍ਰੈਲ ਤੋਂ ਬਾਅਦ ਸੂਰਤ-ਹਾਲ ਤੇਜ਼ੀ ਨਾਲ ਤਬਦੀਲ ਹੁੰਦੀ ਵਿਖਾਈ ਦਿੱਤੀ। ਆਰਮੀ ਚੀਫ ਫੀਲਡ ਮਾਰਸ਼ਲ ਸੈਯਦ ਆਸਿਮ ਮੁਨੀਰ ਨੇ ਈਰਾਨ ਦਾ ਦੌਰਾ ਕੀਤਾ, ਈਰਾਨੀ ਫੌਜੀ ਤੇ ਸਿਆਸੀ ਕਿਆਦਤ ਨਾਲ ਮੁਲਾਕਾਤਾਂ ਕੀਤੀਆਂ। ਵੇਖੋ, ਜਦ ਅਮਨ ਦੀ ਕੋਸ਼ਿਸ਼ਾਂ ਜਾਂ ਅਮਨ ਦਾ ਅਮਲ ਇੱਕ ਤਾਤੁਲ ਦਾ ਸ਼ਿਕਾਰ ਹੋਇਆ, ਇੱਕ ਬਹੁਤ ਸੰਜੀਦਾ ਇਤਮਾਦ ਦਾ ਬੁਹਰਾਨ ਪੈਦਾ ਹੋਇਆ। ਦੋਵਾਂ ਅਫਰੀਕਾ ਵੱਲੋਂ ਬਹੁਤ ਜਾਰਿਹਾਨਾ ਬਿਆਨਾਤ ਆ ਰਹੇ ਸਨ, ਅਮਰੀਕਾ ਵੱਲੋਂ ਵੀ ਤੇ ਈਰਾਨ ਵੱਲੋਂ ਵੀ। ਇਸਰਾਈਲ ਵੱਲੋਂ ਵੀ ਮੁਸਲਸਲ ਜਾਰਹੀਅਤ ਜਾਰੀ ਸੀ ਤੇ ਕਿਸੇ ਇੱਕ ਐਸੇ ਨੁਕਤੇ ਉੱਤੇ ਅਮਨ ਮੁਆਹਦੇ ਉੱਤੇ ਮਰਕੂਜ਼ ਨਹੀਂ ਹੋ ਰਹੀਆਂ ਸਨ ਸਾਰੀ ਤਾਕਤਾਂ। ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਜਿਹੜਾ ਦੌਰਾ ਕੀਤਾ ਸੀ ਈਰਾਨ ਦਾ,
ਉਹ ਬਹੁਤ ਹੀ ਅਹਿਮ ਦੌਰਾ ਸਾਬਿਤ ਹੋਇਆ। ਉਹਦੇ ਵਿੱਚ ਉਹਨਾਂ ਨੇ ਇੱਕ ਉਸ ਕਿਸਮ ਦਾ ਇਤਮਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਅਫਰੀਕਾ ਵਿੱਚ ਜਿਹੜਾ ਇੱਕ ਸਾਲਿਸ ਦਾ ਅਸਲ ਵਿੱਚ ਕਿਰਦਾਰ ਹੁੰਦਾ ਹੈ। ਮੇਰੇ ਖਿਆਲ ਵਿੱਚ ਉੱਥੋਂ ਪਾਕਿਸਤਾਨ ਦੇ ਇੱਕ ਇਮਾਨਦਾਰ ਤੇ ਪੁਰਅਜ਼ਮ ਸਾਲਿਸ ਹੋਣ ਦਾ ਇਸ਼ਾਰਾ ਦਿੱਤਾ ਗਿਆ। ਐਸੀ ਤਜਵੀਜ਼ਾਂ ਵੀ ਸਾਹਮਣੇ ਆਈਆਂ ਜਿਹਦੀ ਵਜ੍ਹਾ ਨਾਲ ਪੇਸ਼ਰਫਤ ਹੋਈ। ਮੇਰੇ ਖਿਆਲ ਵਿੱਚ ਇੱਕ ਮੁਸ਼ਕਿਲ ਮਰਹਲਾ ਸੀ, ਪਰ ਪਾਕਿਸਤਾਨ ਨੇ ਇਹਨੂੰ ਤਾਮੀਰੀ ਸਿਫਾਰਤਕਾਰੀ ਦੇ ਜ਼ਰੀਏ ਇੱਕ ਮੌਕੇ ਵਿੱਚ ਤਬਦੀਲ ਕੀਤਾ। ਪਰ ਇਸੇ ਦੌਰਾਨ ਅਮਰੀਕੀ ਬਹਿਰੀਆ ਨੇ ਆਬਨਾਏ ਹੁਰਮੁਜ਼ ਦੇ ਨੇੜੇ ਇਰਾਨੀ ਪਰਚਮ ਤਲੇ ਜਾਣ ਵਾਲੇ ਇੱਕ ਮਾਲ ਬਰਦਾਰ ਜਹਾਜ਼ ਨੂੰ ਕਬਜ਼ੇ ਵਿੱਚ ਲੈ ਲਿੱਤਾ, ਜਿਹਦੇ ਨਾਲ ਕਸ਼ੀਦਗੀ ਦੁਬਾਰਾ ਵੱਧ ਗਈ। ਪਾਕਿਸਤਾਨ ਦੀ ਕੋਸ਼ਿਸ਼ਾਂ ਨਾਲ 21 ਮਾਰਚ ਨੂੰ ਜੰਗਬੰਦੀ ਵਿੱਚ ਤੌਸੀਹ ਕੀਤੀ ਗਈ ਤਾਂ ਜੋ ਮੁਜ਼ਾਕਰਾਤ ਹੋ ਸਕਣ। ਮਈ ਵਿੱਚ ਇੱਕ ਮੁਖਤਸਰ ਯਾਦਦਾਸ਼ਤ ਦੇ ਮੁਸੱਵਦੇ ਉੱਤੇ ਕੰਮ ਸ਼ੁਰੂ ਹੋਇਆ। ਦੋਵਾਂ ਮੁਲਕਾਂ ਦੇ ਵਿਚਕਾਰ ਬਿਲਵਾਸਤਾ ਰਾਬਤੇ ਹੋਏ। 27 ਮਈ ਨੂੰ ਜੰਗਬੰਦੀ ਦੇ ਬਾਵਜੂਦ ਦੋਵਾਂ ਮੁਲਕਾਂ ਵੱਲੋਂ ਖਿਲਾਫਵਰਜ਼ੀਆਂ ਤੇ ਮਹਿਦੂਦ ਧਮਕੀਆਂ ਦੀ ਇਤਲਾਵਾਂ ਵੀ ਆਈਆਂ, ਪਰ ਮੁਜ਼ਾਕਰਾਤ ਜਾਰੀ ਰਹੇ। ਪਾਕਿਸਤਾਨ ਦੀਆਂ ਸਫਾਰਤੀ ਕੋਸ਼ਿਸ਼ਾਂ ਰੰਗ ਲਿਆਈਆਂ। ਜੰਗ ਦੀ ਸ਼ਿੱਦਤ ਵਿੱਚ ਕਮੀ ਆਈ ਤੇ ਇਹ ਤਨਾਜ਼ਾ ਜ਼ਿਆਦਾਤਰ ਆਬਨਾਏ ਹੁਰਮੁਜ਼ ਨਾਕਾਬੰਦੀ ਤੇ ਸਫਾਰਤੀ ਮੁਹਾਜ਼ਰਾਈ ਤੱਕ ਮਹਿਦੂਦ ਹੋ ਗਿਆ। ਹੁਣ ਸਾਲਸੀ ਵਿੱਚ ਕਤਰ ਵੀ ਸ਼ਾਮਿਲ ਹੋ ਚੁੱਕਿਆ ਸੀ। 12 ਜੂਨ 2026 ਨੂੰ ਪਾਕਿਸਤਾਨ ਨੇ ਐਲਾਨ ਕੀਤਾ ਕਿ ਅਮਰੀਕਾ ਤੇ ਈਰਾਨ ਇਸ ਮੁਆਹਦੇ ਦੇ ਮਤਨ ਤੇ ਮੁੱਤਫਿਕ ਹੋ ਗਏ ਨੇ। ਪਾਕਿਸਤਾਨ ਦੀ ਸਾਲਸੀ ਦੇ ਨਤੀਜੇ ਵਿੱਚ ਦੋਵਾਂ ਮੁਲਕਾਂ ਦੇ ਵਿਚਕਾਰ ਇੱਕ ਵਸੀਹ ਤਰ ਫਰੇਮਵਰਕ ਤੇ ਇਤਫਾਕ ਹੋਇਆ। ਇਬਤਦਾਈ 60 ਦਿਹਾੜੇ ਦੀ ਜੰਗਬੰਦੀ ਕਬੂਲ ਕਰ ਲਈ ਗਈ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਨੇ ਆਲਮੀ ਮੀਡੀਆ ਦੇ ਸਾਹਮਣੇ ਐਲਾਨ ਕੀਤਾ, ईरान अमरीका जंग के खात्मे ਲਈ एक अहम तरीन मुफाहमती याददाश्त तय पा गई है। इस मुफाहमती याददाश्त के नतीजे विच आबनाए हुरमुज़ खोलन ते जोहरी मुज़ाकरात शुरू करन ते इत्तफाक होया। सदर ट्रंप ने फौरी तौर ते ईरानी बंदरगाहां दी नाकाबंदी खत्म करन दा ऐलान कीता। पाकिस्तान ते कतर दी सालसी दे बाद अमरीका ते ईरान दे विचकार इब्तदाई अमन मुआहदे दा ऐलान कर दिता गया। ਜਿਹੜਾ ਪਾਕਿਸਤਾਨ ਨੇ ਕਿਰਦਾਰ ਅਦਾ ਕੀਤਾ ਬੁਨਿਆਦੀ ਤੌਰ ਉੱਤੇ ਆਪਣੇ ਆਪ ਨੂੰ ਇੱਕ ਇਹੋ ਜਿਹੇ ਸਾਲਿਸ ਦੇ ਤੌਰ ਉੱਤੇ ਪੇਸ਼ ਕਰਨ ਵਿੱਚ ਜਿਹੜਾ ਇਹ ਸਲਾਹੀਅਤ ਰੱਖਦਾ ਸੀ ਸਾਰੇ ਅਫਰੀਕਾ ਨੂੰ ਉਹਨਾਂ ਦੇ ਮੁਫਾਦ ਦੇ ਮੁਤਾਬਿਕ ਮੇਜ਼ ਤੇ ਲਿਆ ਸਕੇ ਤੇ ਇਹ ਸਾਰੇ ਮਾਮਲਾਤ ਨੂੰ ਇੱਕ ਅਹਿਮ ਡੀਲ ਅਮਨ ਡੀਲ ਜਾਂ ਅਮਨ ਮੁਆਹਦੇ ਵਿੱਚ ਲੈ ਜਾ ਸਕੇ। और ਜਿਹੜਾ ਇਤਮਾਦ ਸੀ ਜਦ ਪਾਕਿਸਤਾਨ ਨੇ ਇਸ ਮੌਕੇ ਉੱਤੇ ਇਜ਼ਹਾਰ ਕੀਤਾ ਤੇ ਪਾਕਿਸਤਾਨੀ क़यादत बशमूल फील्ड मार्शल ने वज़ीर आज़म ने पाकिस्तान ਦੀ वज़ारत ख़ारजा नायब वज़ीर आज़म ने खास तौर ਉੱਤੇ फ्रांस ਦੇ ਸ਼ਹਿਰ ਵਰਸਾਈ ਵਿੱਚ G7 ਸਰਬਰਾਹ ਕਾਨਫਰੰਸ ਦੇ ਦੌਰਾਨ ਟਰੰਪ ਨੇ ਇਸ ਤਾਰੀਖੀ ਦਸਤਾਵੇਜ਼ ਉੱਤੇ ਦਸਤਖਤ ਕੀਤੇ। ਦੂਜੇ ਪਾਸੇ ਈਰਾਨੀ ਸਦਰ ਮਸੂਦ ਪੇਜ਼ਿਸ਼ਕਿਆਨ ਨੇ ਵੀ ਤਹਿਰਾਨ ਵਿੱਚ ਇਸ ਦਸਤਾਵੇਜ਼ ਉੱਤੇ ਇਲੈਕਟ੍ਰੋਨਿਕ ਦਸਤਖਤ ਕੀਤੇ, ਜਿਹਦੇ ਤਹਿਤ ਸਾਰੇ ਮਹਾਜ਼ਾਂ ਉੱਤੇ ਜੰਗਬੰਦੀ ਤੇ ਆਬਨਾਏ ਹੁਰਮੁਜ਼ ਖੋਲਣ ਦਾ ਐਲਾਨ ਕੀਤਾ ਗਿਆ। वज़ीर आज़म शहबाज शरीफ ने भी मुआहदे उत्ते बतौर सालिस दस्तखत किए। अमन मुआहदा हो गया है जिहदे तहत सारी फौजी कार्रवाइयां रोक दित्तियां जाणगियां। मुआहदे विच आबनाए हुरमुज़ खोलना 60 दिहाड़ियां दे अंदर मुआहदे ते मुफस्सिल मुज़ाकरात करना शामिल है। इहदे अलावा ईरान दे जौहरी मामलात ते भी गलबात चलदी रहेगी। ईरान ते लगी पाबंदियां विच नरमी ते मुंजमद असासियां ते गलबात भी शामिल है। I want to thank our partners in both Pakistan and Qatar. These people work so hard. About the Pakistani role, especially. Very good. We love Pakistan. Thank you. ਹੁਣ ਸੂਰਤ-ਏ-ਹਾਲ ਇਹ ਵੇ ਕਿ ਮਫਾਹਮਤ ਦੀ ਯਾਦਾਸ਼ਤ ਦੇ ਦਸਖਤ ਦੇ ਬਾਅਦ ਇਤਵਾਰ ਤੋਂ ਸਵਿਟਜ਼ਰਲੈਂਡ ਵਿੱਚ 60 ਰੋਜ਼ਾ ਮੁਜ਼ਾਕਰਾਤੀ ਅਮਲ ਦਾ ਪਹਿਲਾ ਮਰਹਲਾ ਕਮੋ-ਬੇਸ਼ ਖੁਸ਼ ਅਸਲੂਬੀ ਨਾਲ ਤੈਅ ਪਾ ਗਿਆ, ਜਿਹਦੇ ਵਿੱਚ ਪਾਕਿਸਤਾਨ ਦੇ ਆਰਮੀ ਚੀਫ ਫੀਲਡ ਮਾਰਸ਼ਲ ਆਸਿਮ ਮੁਨੀਰ, ਵਜ਼ੀਰ ਆਜ਼ਮ ਪਾਕਿਸਤਾਨ ਸ਼ਹਿਬਾਜ਼ ਸ਼ਰੀਫ ਨੇ ਵੀ ਸ਼ਿਰਕਤ ਕੀਤੀ। ਇਸ ਮੁਜ਼ਾਕਰਾਤੀ ਅਮਲ ਦੇ ਨਤੀਜੇ ਵਿੱਚ ਅਮਰੀਕਾ ਨੇ ਈਰਾਨ ਦੇ ਤੇਲ ਤੇ ਪੈਟਰੋਕੈਮੀਕਲ ਦੀ ਤਿਜਾਰਤ ਤੇ ਲੱਗੀ ਪਾਬੰਦੀਆਂ ਚੁੱਕ ਲਈਆਂ, ਜਦਕਿ ਮੁੰਜਮਦ ਅਸਾਸਿਆਂ ਦਾ ਕੁਝ ਹਿੱਸਾ ਵੀ ਈਰਾਨ ਨੂੰ ਦੇ ਦਿੱਤਾ ਗਿਆ। ਤੇਲ ਤੇ ਪੈਟਰੋਕੈਮੀਕਲ ਦੀ ਤਿਜਾਰਤ ਤੇ ਲੱਗੀ ਪਾਬੰਦੀਆਂ ਚੁੱਕੇ ਜਾਣ ਤੇ ਕੁਝ ਮੁੰਜਮਦ ਅਸਾਸੇ ਬਹਾਲ ਕਰਨ ਦੀ ईरान ने भी तस्दीक की है। उधर अमरीकी नायब सदर दा आखना सी मुज़ाकरात दे विचकार शिकवे ते धमकियां दा सिलसिला भी जारी रहा, पर यह अमल खुश असलूबी नाल अगे वधदा गया। हुण वेखना ਇਹ ਵੇ कि तेहरान ते वाशिंगटन 60 दिहाड़े दे अंदर हतमी मुआहदे ते पहुंच पाणगे या खुदा ना खास्ता ਇਹ सारा खेड फेर सिफर तो शुरू होवेगा। इस सारे अमल विच पाकिस्तान दे किरदार नूं जिस तरह सराया जा रहा है वह अपनी जगह अहम है। खास तौर ते आर्मी चीफ फील्ड मार्शल आसिम मुनीर लई अमरीकी नायब सदर JD वैंस दा आखना है कि उन्हां दी अहलिया तो बाद फील्ड मार्शल आसिम मुनीर उन्हां दी सब तो पसंदीदा शख्सियत ने। ये जुमला खबरां दी जीनत बनया रहा। Two very, very important people in my life, an Indian and a Pakistani. The Indian is my wife, and the Pakistani is Field Marshal Munir. We would not be here without his statesmanship. He is, of course, a great military leader, but I think he's shown himself to be a great diplomat.
ਪਾਕਿਸਤਾਨ ਦੀ ਆਲਾ ਫੌਜੀ ਕਿਆਦਤ ਦੀ ਬੇਮਿਸਾਲ ਕੋਸ਼ਿਸ਼ਾਂ ਨਾਲ ਇਬਤਦਾਈ ਮੁਆਹਦਾ ਤੈਅ ਪਾ ਗਿਆ, ਪਰ ਅਜੇ ਵੀ ਕੁਝ ਸਵਾਲਾਤ ਐਸੇ ਨੇ ਜਿਨ੍ਹਾਂ ਦੇ ਜਵਾਬ ਬਾਕੀ ਨੇ, ਜਿਹੜੇ ਸ਼ਾਇਦ ਵੇਲੇ ਦੇ ਨਾਲ ਸਾਹਮਣੇ ਆਉਣ। ਮਸਲਨ ਈਰਾਨ ਦੇ ਅਫਜ਼ੂਦਾ ਯੂਰੇਨੀਅਮ ਦਾ ਮੁਸਤਕਬਲ ਕੀ ਹੋਵੇਗਾ, ਜੌਹਰੀ ਪ੍ਰੋਗਰਾਮ ਦੀ ਨਿਗਰਾਨੀ ਦਾ ਕੀ ਬਣੇਗਾ, ਈਰਾਨ ਉੱਤੇ ਲੱਗੀ ਪਾਬੰਦੀਆਂ ਵਿੱਚ ਕਿਸ ਹੱਦ ਤੱਕ ਨਰਮੀ ਹੋਏਗੀ, ਤੇ ਇਹ ਕਿ ਲਬਨਾਨ ਦੇ ਖਿੱਤੇ ਵਿੱਚ ਈਰਾਨ ਦੇ ਇਤਿਹਾਦੀ ਗਰੁੱਪਾਂ ਦਾ ਕਿਰਦਾਰ ਕੀ ਹੋਏਗਾ, ਤੇ ਆਬਨਾ ਹੁਰਮੁਜ਼ ਦੀ ਤਵੀਲ ਮੁੱਦਤੀ ਸਲਾਮਤੀ ਕਿਵੇਂ ਹੋਵੇਗੀ।